अस्सलाम वालेकुम दोस्तों, ਤੁਹਾਡਾ ਹੋਸਟ ਖਾਲਿਕ ਚਿਸ਼ਤੀ ਤੇ ਅੱਜ ਸਾਡੇ ਨਾਲ ਮੌਜੂਦ ਨੇ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਨਾਂ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਜ਼ਬਾਨ ਜਿਹੜੀ ਪੰਜਾਬੀ ਉਹਦੇ 'ਤੇ ਬਹੁਤ ਜ਼ਿਆਦਾ ਕੰਮ ਕੀਤਾ ਔਰ ਪੰਜਾਬੀ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਲਿਖਿਆ। ਪੰਜਾਬੀ ਦੀ ਇੰਨੀ ਸੇਵਾ ਕੀਤੀ ਕਿ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਮੇਰੀ ਮੁਰਾਦ ਇਮਰਾਨ ਜ਼ਫਰ ਭੱਟ ਸਾਹਿਬ। अस्सलाम वालेकुम। ਵਾਲੇਕੁਮ ਅਸਲਾਮ। ਇਮਰਾਨ ਭੱਟ ਸਾਹਿਬ, ਪੰਜਾਬੀ ਸਾਡੀ ਚੁੱਕੇ ਮਾਂ ਬੋਲੀ ਜ਼ਬਾਨ ਹੈ ਅਤੇ ਮਾਂ ਬੋਲੀ ਜ਼ਬਾਨ ਦੇ ਉੱਤੇ ਤੁਹਾਡੀ ਕਿਤਾਬ ਜਿਹੜੀ ਹੈ ਉਹ ਮੈਂ ਦੇਖੀ, ਬਹੁਤ ਜ਼ਿਆਦਾ ਯਾਨੀ ਕਿ ਅੱਛੀ ਤੁਸੀਂ ਲਿਖੀ। ਅਤੇ ਕਿਸ ਤਰ੍ਹਾਂ ਤੁਹਾਨੂੰ ਇਹ ਸ਼ੌਕ ਪੈਦਾ? ਦੇਖੇ ਖਾਲਿਦ ਚਿਸ਼ਤੀ ਸਾਹਿਬ, ਮੈਂ ਬੇਸਿਕਲੀ ਬਦਲਦੀਆਂ ਕਦਰਾਂ ਇਸ ਕਿਤਾਬ ਦਾ ਟਾਈਟਲ ਹੈ ਜੀ ਜੀ। ਅਤੇ ਮੈਂ ਵੇਖਿਆ ਕਿ ਮੇਰੀ ਪੈਦਾਇਸ਼ ਜਿਹੜੀ ਹੈ ਉਹ ਪੰਜਾਬ ਦੇ ਦਿਹਾਤੀ ਕਲਚਰ ਵਿੱਚ ਹੋਈ। ਠੀਕ ਹੈ। ਸਾਰੀ ਗਰੂਮਿੰਗ, ਸਾਰਾ ਜਿਤਨਾ ਵੀ ਮੈਟ੍ਰਿਕ, FA FSC BSc ਅਪ ਟੂ PhD ਲੈਵਲ, ਅਸੀਂ ਐਸੇ ਕਲਚਰ ਦੀ ਪੈਦਾਵਾਰ ਉਹ ਇਹਦੇ 'ਚ ਹੀ ਗਰੂਮ ਹੋਏ। ਠੀਕ ਹੈ। ਅਤੇ ਮੈਂ ਉਹਦੀ ਬੇਸਿਕਲੀ ਅਕਾਸੀ ਕੀਤੀ ਹੈ। ਬਚਪਨ ਤੋਂ ਲੈ ਕੇ ਹੁਣ ਤੱਕ ਜਿਤਨਾ ਉਹ ਕਲਚਰ ਵੇਖਿਆ ਮੈਂ ਉਹਨੂੰ ਰਿਫਲੈਕਟ ਕੀਤਾ ਆਪਣੀ ਕਿਤਾਬ। ਰਿਫਲੈਕਟ ਕੀਤਾ। ਹਾਂਜੀ। ਤੁਸੀਂ ਇਹ ਦੇਖ ਰਹੇ ਹੋ ਆਪਣਾ WhatsApp ਕਿ ਅੱਜ ਕੱਲ੍ਹ ਸਾਡਾ ਜਿਹੜਾ ਚੜ੍ਹਦਾ ਪੰਜਾਬ ਹੈ ਜੀ ਜੀ, ਉਹ ਸਾਡੀ ਮਾਂ ਬੋਲੀ 'ਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ। ਹਾਂਜੀ। ਅਤੇ ਸਾਡਾ ਜਿਹੜਾ ਲਹਿੰਦਾ ਪੰਜਾਬ ਹੈ, ਇੱਥੋਂ ਸਾਡੀ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹ ਤਕਰੀਬਨ ਕਨਵਰਟ ਹੁੰਦੀ ਜਾ ਰਹੀ ਹੈ ਉਰਦੂ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ। ਇਹਦਾ ਕੀ ਕਾਰਨ? ਬੁਨਿਆਦੀ ਤੌਰ 'ਤੇ ਸਾਨੂੰ ਆਪਣੀ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਲਈ ਤੁਸੀਂ ਇਹ ਵੇਖੋ ਕਿ ਪੰਜਾਬੀ ਦੇ ਵਿੱਚ ਪਿਛਲੇ 10-20 ਸਾਲ ਤੋਂ ਲਿਖਿਆ ਕੀ ਗਿਆ? ਲਿਖਿਆ ਕੋਈ ਕਲਚਰ ਹੀ ਨਹੀਂ ਸੀ ਮੌਜੂਦ। ਕਿਸੇ ਨੇ ਆਪਣੇ ਰਹਿਤਲ ਵਹਿਤਲ ਦੇ ਉੱਤੇ ਕੰਮ ਹੀ ਨਹੀਂ ਸੀ ਕੀਤਾ। ਮੈਂ FM 95 ਸਾਡੀ ਸਾਰੀ ਟੀਮ ਜਿਹੜੀ ਹੈ, ਮੈਂ ਬੜਾ ਉਹਨਾਂ ਦਾ ਸ਼ੁਕਰਗੁਜ਼ਾਰ। ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ, ਪ੍ਰੋਗਰਾਮ ਵੇਖੇ। ਉਹਦੇ 'ਚ ਮੈਂ ਐਜ਼ ਐਨ ਐਜੂਕੇਸ਼ਨਿਸਟ ਕਈ ਪ੍ਰੋਗਰਾਮਸ ਵਿੱਚ ਗਿਆ। ਠੀਕ ਹੈ। ਸਾਡੇ ਬੜੇ ਪਿਆਰੇ ਪ੍ਰੈਜ਼ੈਂਟਰ ਨੇ ਮੁਮਤਾਜ਼ ਮਲਿਕ ਸਾਹਿਬ, ਹਾਂ, ਉਹਨਾਂ ਦੇ ਨਾਲ ਮੈਂ ਬਹੁਤ ਜ਼ਿਆਦਾ ਕੰਮ ਕੀਤਾ। ਅਤੇ ਮੈंने ਵੇਖਿਆ ਕਿ ਯਾਰ ਇਹ ਇੰਨਾ ਜ਼ਿਆਦਾ ਕੰਟਰੀਬਿਊਸ਼ਨ ਇਹਨਾਂ ਦਾ, ਅਤੇ ਸਾਨੂੰ ਵੀ ਕੋਈ ਆਪਣਾ ਹਿੱਸਾ ਪਾਉਣਾ ਚਾਹੀਦਾ। ਉਹਨਾਂ ਨੇ ਬਹੁਤ ਜ਼ਿਆਦਾ ਪ੍ਰਮੋਸ਼ਨ ਦੇ ਉੱਤੇ ਕੰਮ ਕੀਤਾ। ਅਤੇ ਫਿਰ ਮੈਂ ਆਪਣਾ ਉਹਨਾਂ ਨੂੰ ਮੈਂ ਦੱਸ ਕੇ ਔਰ ਇਹਦੇ 'ਚ ਮੈਂ ਉਹਨਾਂ ਦਾ ਸਪੈਸ਼ਲ ਸ਼ੁਕਰੀਆ ਵੀ ਅਦਾ ਕੀਤਾ। ਠੀਕ ਹੋ ਗਿਆ। ਅਤੇ ਫਿਰ ਮੈਂ ਆਪਣੀ ਉਸ ਕਲਚਰ ਨੂੰ 100% ਰਿਫਲੈਕਟ ਕਰਨ ਲਈ ਕਿ ਮੈਂ ਕਿਹਾ ਯਾਰ ਅਸੀਂ ਜਦੋਂ ਲਿਖਾਂਗੇ ਨਹੀਂ, ਕਾਰੀਨ ਪੜ੍ਹਨਗੇ ਨਹੀਂ ਤਾਂ ਕੰਮ ਕਿਵੇਂ ਹੋ ਸਕਦਾ? ਕੰਮ ਕਿਸ ਤਰ੍ਹਾਂ ਹੋ ਸਕਦਾ? ਅਤੇ ਮਾਂ ਬੋਲੀ ਦੇ ਉੱਤੇ ਮੈਂ ਸੁਣਿਆ ਕਿ ਤੁਸੀਂ ਇੱਕ ਬਹੁਤ ਅੱਛਾ ਇੱਕ ਜਿਹੜਾ ਪੰਜਾਬੀ ਇੱਕ ਡਰਾਮੇ ਦੀ ਸ਼ਕਲ ਵਿੱਚ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ, ਤਾਂ ਕਿ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ ਉਹ ਸਾਡੇ ਜਿਹੜੇ ਆਉਣ ਵਾਲੇ ਨਵੇਂ ਜਵਾਕ ਨੇ ਉਹਨਾਂ ਤੱਕ ਪਹੁੰਚ ਸਕੇ। ਅਤੇ ਉਹਦੇ ਬਾਰੇ ਤੁਸੀਂ ਕੋਈ ਰੋਸ਼ਨੀ ਪਾਓ ਕਿ ਉਹਦਾ ਵਨ ਲਾਈਨ ਕੀ ਹੈਗੀ, ਉਹਦਾ ਕੀ ਥੀਮ ਹੈਗਾ? ਜੀ ਹਾਲਾਂਕਿ ਜਿਹੜਾ ਅਸੀਂ ਜਦੋਂ ਅਸੀਂ ਛੋਟੇ ਸਾਂ, ਅਸੀਂ ਇਹ ਵੇਖਿਆ ਕਿ PTV ਦੇ ਡਰਾਮੇ ਹੁੰਦੇ ਸਨ। ਜੀ ਜੀ। ਔਰ ਸਾਰੀ ਫੈਮਿਲੀ ਇਕੱਠੀ ਬਹਿ ਕੇ ਵੇਖਦੀ ਸੀ। ਬਿਲਕੁਲ ਸਹੀ। ਹੁਣ ਅੱਜ ਕੱਲ੍ਹ ਜਿਤਨੇ ਵੀ ਡਰਾਮੇ ਲੱਗੇ ਹੁੰਦੇ ਨੇ, ਉਹਨਾਂ ਨੂੰ ਵੇਖਣ ਲਈ ਅਸੀਂ ਕੋਸ਼ਿਸ਼ ਕਰ ਰਹੇ ਨਾ ਅਲੱਗ-ਅਲੱਗ ਕਮਰਿਆਂ 'ਚ ਬਈਏ। ਜੀ ਜੀ। ਬਾਪ ਜਿਹੜਾ ਉਹ ਬੇਟੀ ਨਾਲ ਬਹਿ ਕੇ ਡਰਾਮਾ ਨਹੀਂ ਵੇਖ ਸਕਦਾ, ਅਤੇ ਉਹ ਵੇਖੋ ਕਿੰਨਾ ਅਜੀਬ ਜਿਹਾ ਮਾਹੌਲ ਬਣ ਗਿਆ। ਮੈਂ ਸਰ ਇਹ ਡਰਾਮੇ ਦਾ ਨਾਂ ਹੈ ਬਦਲਦੀਆਂ ਕਦਰਾਂ। ਠੀਕ ਹੈ। ਇਹਦੇ ਵਿੱਚ 1985 ਤੋਂ ਲੈ ਕੇ ਤੇ 2023 ਤੱਕ ਦਾ ਤਮਾਮ ਕਲਚਰ ਕਿਵੇਂ ਰਿਫਲੈਕਟ ਹੋਇਆ, ਕਿਸ ਤਰ੍ਹਾਂ ਉਹਦੇ 'ਚ ਚੇਂਜਸ ਆਈਆਂ, ਅੱਜ ਦੇ ਦੌਰ ਤੱਕ ਅਸੀਂ ਗਏ ਹਾਂ। ਇਹਦਾ ਤੁਸੀਂ ਮੈਂ ਸਿਰਫ ਤੁਹਾਨੂੰ ਅਗਰ ਇਹਦਾ ਪਹਿਲਾ ਸੀਨ ਹੈ ਕਿ ਬੱਚੇ ਜਿਹੜੇ ਨੇ ਕੰਧ ਦੇ ਪਰਛਾਵੇਂ 'ਚ ਬੰਟੇ ਖੇਡ ਰਹੇ ਨੇ। ਉੱਥੇ ਇੱਕ ਬੱਚਾ ਕਹਿ ਰਿਹਾ ਕਿ ਇਹ ਵਾਰੀ ਖਤਮ ਹੋ ਜਾਏ ਤਾਂ ਮੈਂ ਘਰ ਟੁਰ ਜਾਣਾ, ਮੇਰੇ ਅੱਬਾ ਜੀ ਮੈਨੂੰ ਲੱਭਦੇ ਹੀ ਹੋਣੇ ਨੇ। ਸਵੇਰ ਦਾ ਘਰੋਂ ਨਿਕਲਿਆ ਤੇ ਦੂਸਰਾ ਬੱਚਾ ਉਹਨੂੰ ਕਹਿੰਦਾ ਤੂੰ ਜਦੋਂ ਬੰਟੇ ਜਿੱਤ ਲੈਣਾ ਤੇਰਾ ਅੱਬਾ ਜੀ ਬੜੇ ਯਾਦ ਆਉਂਦੇ, ਕਿਉਂਕਿ ਉਹਨੂੰ ਵੀ ਆਪਣੀ ਵਾਰੀ ਦਾ ਇੰਤਜ਼ਾਰ ਹੁੰਦਾ ਕਿ ਮੈਂ ਜਿੱਤ ਸਕਾਂ। ਉਹ ਆਉਂਦੇ ਨੇ ਹੁਣ ਪੁੱਤਰ ਜਦੋਂ ਤੱਕ ਇਹ ਬੰਟੇ ਸਾਡੇ ਜਾਂ ਤੇ ਵਾਪਸ ਕਰਦੇ ਜਿੱਤੇ ਹੋਏ, ਤੇ ਜਾਂ ਫਿਰ ਖੇਡੀ ਜਾਂ ਹਾਰ ਜਿੱਤ ਹੋਣੀ ਚਾਹੀਦੀ। ਠੀਕ ਹੈ। ਇਹ ਹਾਲਤ ਵਿੱਚ ਜਦੋਂ ਮੈਂ ਇਹ ਡਰਾਮੇ ਦਾ ਡਿਸਕਸ਼ਨ ਕੀਤੀ, ਸਾਡੇ ਬਹੁਤ ਸਾਰੇ ਦੋਸਤ ਨੇ ਪੰਜਾਬੀ ਕਲਚਰ ਨਾਲ ਰਿਲੇਟਡ ਨੇ। ਜੀ ਜੀ। ਉਹਨਾਂ ਸਾਰਿਆਂ ਨੇ ਆਖਿਆ ਇਹ ਗੱਲ ਇੰਝ ਲੱਗਦਾ ਜਿਵੇਂ ਸਾਡੀ ਹੈ। ਬਿਲਕੁਲ ਹਰ ਬੰਦੇ ਦਾ ਬਚਪਨ ਜਿਹੜਾ ਨਾ ਉਹ ਗੁਜ਼ਰਿਆ ਐਸੇ। ਇਹਦੇ ਵਿੱਚ ਬੱਚੇ ਜਿਹੜੇ ਨੇ ਜਦੋਂ ਪੇਪਰ ਦੀ ਤਿਆਰੀ ਕਰਦੇ ਨੇ, ਉਸ ਜ਼ਮਾਨੇ 'ਚ ਅਕੈਡਮੀ ਨਹੀਂ ਸੀ ਹੈ। ਜੀ ਜੀ। ਤਮਾਮ ਬੱਚੇ ਜਿਹੜੇ ਨੇ ਇਕੱਠੇ ਬਾਗਾਤ 'ਚ ਬੈਠੇ ਨੇ, ਇੱਕ ਬੱਚਾ ਸਬਕ ਯਾਦ ਕਰਦਾ, ਦੂਜੇ ਨੂੰ ਸੁਣਾਉਂਦਾ ਉਹ ਬਾਕੀ ਨੂੰ ਆਟੋਮੈਟਿਕ ਯਾਦ ਹੋ ਜਾਂਦਾ। ਹਾਂਜੀ। ਉਹ ਦੂਸਰਾ ਜਿਹੜਾ ਉਹਨੂੰ ਸੁਣਾਉਂਦਾ, ਜਿਹਨਾਂ ਯਾਰ ਮੇਰੇ ਦੋਵੇਂ ਚੈਪਟਰ ਦੋਵਾਂ ਦੇ ਰਿਵਾਈਜ਼ ਹੋ। ਇਹਦੇ 'ਚ ਦੋ ਬੱਚੀਆਂ ਦਾ ਜ਼ਿਕਰ ਕੀਤਾ ਹੈ, ਉਹ ਪਰਾਲੀ ਦੇ ਢੇਰ ਦੇ ਉੱਤੇ ਬਹਿ ਕੇ ਤੇ ਉਹ ਡਿਸਕਸ਼ਨ ਕਰ ਰਹੀਆਂ ਨੇ। ਠੀਕ ਹੈ। ਸਬਕ ਵੀ ਇੰਝ ਯਾਦ ਕਰਦੀਆਂ ਨੇ, ਘਰ ਦੇ ਮਸਾਇਲ ਵੀ ਡਿਸਕਸ ਕਰਦੀਆਂ ਨੇ। ਫਿਰ ਜਿਹਨੇ ਗੁਜ਼ਾਰਿਸ਼ ਕਰਨੀ ਹੈ ਕਿ ਮੇਰੇ ਅੱਬਾ ਜੀ ਕਾਲਜ 'ਚ ਪੜ੍ਹਨ ਦੀ ਮੈਨੂੰ ਇਜਾਜ਼ਤ ਨਹੀਂ ਦੇ ਰਹੇ, ਤੇ ਤੁਸੀਂ ਆਪਣੇ ਅੱਬਾ ਜੀ ਨੂੰ ਸਿਫਾਰਿਸ਼ ਕਰਕੇ ਜ਼ਰਾ ਭੇਜੋ। ਜੀ। ਇਹ ਉਹ ਕਲਚਰ ਹੈ। ਦੇਖੋ ਇਹਦੇ 'ਚ ਅਸੀਂ ਤੁਸੀਂ ਕਿਹਾ ਕਿ ਵਨ ਲਾਈਨਰ 'ਚ ਐਕਸਪ੍ਰੈਸ ਕਰੋ, ਤੇ ਤੁਸੀਂ ਵੇਖੋ ਕਿ ਇਹਦੇ 'ਚ ਗੁੱਲੀ ਡੰਡਾ ਹੈ। ਠੀਕ ਹੈ। ਸਾਡੇ ਕਲਚਰ ਦੇ ਮੁਤਾਬਕ ਬਾਂਦਰ ਕਿਲ੍ਹਾ ਹੈ। ਠੀਕ ਹੈ। ਉਸ ਕਲਚਰ ਜਿਸ ਜਗ੍ਹਾ ਦਾ ਇਹਦੇ 'ਚ ਮੈਂ ਜ਼ਿਕਰ ਕੀਤਾ ਹੈ, ਇਹ ਬੇਸਿਕਲੀ ਉਕਾੜਾ ਦਾ ਇੱਕ ਇਲਾਕਾ ਹੈ। ਪਿਛਲੇ ਦਿਨਾਂ 'ਚ ਤੁਹਾਡਾ ਵੀ ਵਿਜ਼ਿਟ ਹੋਇਆ ਮਲਕਾ ਹਾਸ। ਜੀ ਜੀ ਬਿਲਕੁਲ। ਇਹ ਬੇਸਿਕਲੀ ਦੀਪਾਲਪੁਰ ਤੋਂ ਪਾਕਪਤਨ ਰੋਡ ਹੈ, ਜਿਸ ਜਗ੍ਹਾ ਤੇ ਤੁਸੀਂ ਗਏ। ਜੀ।
ਦੀਪਾਲਪੁਰ ਤੋਂ ਜਦੋਂ ਤੁਸੀਂ ਥੋੜੇ ਜਿਹੇ ਅੱਗੇ ਜਾਂਦੇ ਹੋ ਤਾਂ ਉੱਥੇ ਆਉਂਦਾ ਸੁਖਪੁਰ ਅੱਡਾ। ਹਾਂ ਬਿਲਕੁਲ। ਹੁਣ ਤੋਂ ਰਾਈਟ ਸਾਈਡ ਤੇ ਸੜਕ ਨਿਕਲਦੀ ਹੈ ਆਰਮੀ ਸਟੱਡ ਫਾਰਮ, ਆਰਮੀ ਵੈਲਫੇਅਰ ਟਰਸਟ ਦੇ ਅੰਡਰ ਉਹ ਏਰੀਆ। ਇਹਦੇ 'ਚ ਮੈਂ ਤਾਰਫ ਵੀ ਬਿਆਨ ਕੀਤਾ ਕਿ ਉਹ ਮੁxtਲਿਫ ਕਲਚਰ ਦੇ ਲੋਕ ਇਕੱਠੇ ਉੱਥੇ ਹੁੰਦੇ ਨੇ। ਪੰਜਾਬ ਦੇ ਮੁxtਲਿਫ ਏਰੀਆਜ਼ ਵਿੱਚੋਂ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਉੱਥੇ ਜੌਬ ਮਿਲਦੀ। ਆਰਮੀ ਦੇ ਰਿਟਾਇਰਡ ਪਰਸਨਸ ਹੁੰਦੇ ਨੇ ਜੀ। ਉੱਥੇ ਅਲੱਗ-ਅਲੱਗ ਬੋਲੀਆਂ ਜਾਂਦੀਆਂ ਨੇ, ਲੇਕਿਨ ਉਹ ਸਾਰੀਆਂ ਪੰਜਾਬ ਦੀਆਂ ਬੋਲੀਆਂ ਨੇ ਜੀ ਜੀ। ਉੱਥੇ ਫਿਰ ਉਹਨਾਂ ਦੀ ਰੀਤੀ ਰਿਵਾਜ ਵੀ ਅਲੱਗ ਨੇ, ਲੋਕ ਰਹਿਣ ਸਹਿਣ ਅਲੱਗ ਨੇ। ਉੱਥੇ ਉਹ ਸਾਰੇ ਕਲਚਰ ਜਮ ਹੁੰਦੇ ਨੇ ਤੇ ਉਹ ਗੇਮਸ ਵੀ ਸਾਡੇ ਬਾਕੀ ਪੰਜਾਬ ਤੋਂ ਜ਼ਿਆਦਾ ਨੇ। ਅੱਛਾ, ਉਹ ਫਿਰ ਸ਼ਾਦੀ ਵਿਆਹ ਦੇ ਜਿਹੜਾ ਰਹਿਣ ਸਹਿਣ ਨੇ ਉਹਦੇ 'ਚ ਜਿਹੜੇ ਉਹਨਾਂ ਦੇ ਟ੍ਰੈਂਡਸ ਨੇ ਉਹ ਵੀ ਇਹਦੇ 'ਚ ਅਸੀਂ ਡਿਸਕਸ ਕੀਤੇ ਨੇ ਜੀ। ਠੀਕ ਹੋ, ਇਹ ਬੇਸਿਕਲੀ ਅਸੀਂ ਇਹਦੇ 'ਚ ਥੀਮ ਇਹ ਲਿਆ। ਦੂਸਰਾ ਇੱਕ ਗੱਲ ਮੈਂ ਕਰਾਂਗਾ ਕਿ ਜਿਹੜਾ ਸਾਡੇ ਲੋਕ ਜਿਹੜੇ ਕਿ ਸਿੱਧੇ ਰਾਹ ਤੇ ਮੌਜੂਦ ਸਨ ਜੀ ਜੀ, ਉਸ ਜ਼ਮਾਨੇ 'ਚ ਵੀ ਜਿਹੜੇ ਬੰਟੇ ਖੇਡ ਰਹੇ ਨੇ ਤੇ ਕੁਝ ਬੱਚੇ ਸਿਰਫ ਬੰਟੇ ਆਪਣਾ ਉਹ ਪੰਜਾਬੀ ਜਾਂਦੇ ਝੱਸ ਪੂਰਾ ਕਰਨਾ ਹੁੰਦੇ ਸਨ। ਉਹ ਬੱਚੇ ਬੰਟੇ ਖੇਡਦੇ ਸਨ, ਉਹਨਾਂ ਸਨ ਝੂਠਲ ਬੰਟੇ। ਜਿਹੜੇ ਬੱਚੇ ਬੰਟੇ ਖੇਡ ਸਨ ਉਹ ਪੈਸੇ ਵੀ ਲਾਉਂਦੇ ਸਨ ਤੇ ਉਹਨਾਂ ਦਾ ਫਿਊਚਰ ਵੀ ਵਿਖਾਇਆ ਹੈ ਕਿ ਉਸ ਜ਼ਮਾਨੇ 'ਚ ਅਸਾਤਜ਼ਾ ਇਕਰਾਮ ਨੇ ਮਨਾ ਕੀਤਾ ਕਿ ਨਹੀਂ ਪੁੱਤਰ ਇਹ ਕੰਮ ਨਹੀਂ ਕਰਨਾ। ਉਹਨਾਂ ਨੂੰ ਅੱਜ ਵੀ ਵੇਖਿਆ ਕਿ ਅੱਜ ਦੇ ਦੌਰ ਦੇ ਵਿੱਚ ਉਹ ਬੱਚੇ ਜਿਹੜੇ ਨੇ ਮੈਚਸ ਦੇ ਉੱਤੇ ਪੈਸੇ ਲਗਾ ਰਹੇ ਨੇ। ਬਿਲਕੁਲ ਸਹੀ। ਜਿਹੜੇ ਲੋਕ ਉਦੋਂ ਸਿੱਧੇ ਰਸਤੇ ਤੇ ਸਨ ਉਹ ਅੱਜ ਵੀ ਬੜੇ ਕਾਮਯਾਬ ਨੇ। ਜੀ ਸਰ। ਯਾਨੀ ਕਿ ਮਾਲੂਮ ਇਹ ਹੋਇਆ ਕਿ ਸਿੱਧਾ ਰਸਤਾ ਜਿਹੜਾ ਹੈ ਉਹੀ ਇਹਦੇ ਨਸਰਾਤਲ ਮੁਸਤਕੀਮ, ਸਿੱਧਾ ਰਸਤਾ ਹੀ ਜਿਹੜਾ ਭਲਾਈ ਦਾ ਰਸਤਾ ਹੈ। ਜੀ ਜੀ ਬੇਸ਼ੱਕ। ਅੱਛਾ, ਇਹ ਤਾਂ ਤੁਹਾਡਾ ਤਾਰਫ ਹੋ ਗਿਆ ਹੈ ਆਪਣਾ ਪੰਜਾਬੀ ਕਲਚਰ ਦੇ ਹਵਾਲੇ ਨਾਲ। ਔਰ ਮੈਨੂੰ ਉਮੀਦ ਹੈ ਕਿ ਯਾਨੀ ਕਿ ਇਹ ਡਰਾਮਾ ਜਦੋਂ ਔਨ ਏਅਰ ਹੋਵੇਗਾ ਸਾਡਾ ਪੰਜਾਬ ਜਿਹੜਾ ਹੈ, ਸਾਡੇ ਪੰਜਾਬ ਦੀ ਜਿਹੜੀ ਯੂਥ ਹੈ ਉਹ ਜ਼ਰੂਰ ਪੰਜਾਬੀ ਵੱਲ ਪਰਤੇਗੀ ਜੀ। ਬੇਸ਼ੱਕ। ਹੁਣ ਤੁਹਾਡਾ ਸਫ਼ਰ ਜਿਹੜਾ ਸੂਫੀਇਜ਼ਮ ਦਾ ਸ਼ੁਰੂ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਰੋਸ਼ਨੀ ਪਾਓ। ਸਰ ਮੇਰਾ ਨਾ ਬੇਸਿਕਲੀ ਕੋਈ 26 ਸਾਲ ਅੱਲਾਹ ਤਾਲਾ ਦੇ ਇੱਕ ਬੜੇ ਕਾਮਲ ਵਲੀ ਨੇ ਹਜ਼ਰਤ ਨਿਸਾਰ ਅਹਿਮਦ ਨੁਸ਼ਾਈ ਸਰਕਾਰ ਜੀ। ਇਹਨਾਂ ਦਾ ਦਰਬਾਰ ਸ਼ਰੀਫ ਜਿਹੜਾ ਹੈ ਉਹ ਸ਼ਾਦਰਾ ਮੋੜ ਤੋਂ ਅੱਗੇ ਆਉਂਦਾ ਬੇਗਮਕੋਟ ਚੌਕ ਜੀ ਜੀ ਟੁਵਰਡਸ ਕੋਟ ਆਫ ਦਾ ਮਾਲਿਕ। ਇੱਥੇ ਬਦੋਬੁਲੀ ਸਟਾਪ ਹੈ ਨਿਜ਼ਾਮਪੁਰਾ, ਉਹਨਾਂ ਤੋਂ ਫੁੱਲਾਂ ਦੀ ਮਾਰਕੀਟ ਜਿਹਨੂੰ ਹਾਂਜੀ ਜੀ। ਉੱਥੋਂ ਸਰ ਤੁਸੀਂ ਨਿਜ਼ਾਮਪੁਰਾ ਦੇ ਬਿਲਕੁਲ ਤੁਸੀਂ ਰਾਈਟ ਸਾਈਡ ਤੇ ਹਾਫ ਕਿਲੋਮੀਟਰ ਜਾਣਾ ਹੈ ਤਾਂ ਨੁਸ਼ਾਈ ਆਬਾਦ ਇਲਾਕਾ ਹੈ। ਠੀਕ ਹੈ। ਤੇ ਇਹ ਬੇਸਿਕਲੀ ਬਾਬੂਜਾਨ ਸਰਕਾਰ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਹੈ ਜੀ ਜੀ ਤੇ ਉਹਨਾਂ ਨੇ ਮੇਰੀ ਜ਼ਿੰਦਗੀ ਦਾ ਤੌਰ ਤਰੀਕਾ ਹੀ ਬਦਲ ਦਿੱਤਾ। ਮੈਂ ਬੜਾ ਅਗਰ ਲੋਕ ਸਟਾਰ ਦੇ ਹਿਸਾਬ ਨਾਲ ਵੇਖਣ ਤੇ ਸਕਾਰਪੀਅਨ ਉਹ ਪਤਾ ਹੁੰਦਾ ਕਿ ਬੜੇ ਅਖੜ ਮਜ਼ਾਜ ਤੇ, ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ ਬੱਚੋ, ਸਾਰੀ ਦੁਨੀਆ ਜਿਹੜੀ ਹੈ ਉਹ ਤੇਰੇ ਲਈ ਤਖਲੀਕ ਹੋਈ ਹੈ, ਤੂੰ ਉਹਦੀ ਖਿਦਮਤ ਕਰਨੀ ਹੈ ਤੇ ਸਿਰਫ ਮੋਟਿਵ ਇੱਕ ਹੀ ਹੈ ਕਿ ਦੁਨੀਆ ਦੇ ਨਾਲ ਉਹਨਾਂ ਦੇ ਕੰਮ ਆਉਣਾ, ਕਿਸੇ ਦਾ ਭਲਾ ਕਰਨਾ। ਠੀਕ ਹੈ। ਇਹ ਬੇਸਿਕਲੀ ਮੋਡ ਸੀ ਜਿਹਦੇ 'ਚ ਅਸੀਂ ਫਿਰ ਹੁਣ ਇੱਕ ਉਹ ਜਿਹੜਾ ਇਮਰਾਨ ਜ਼ਫਰ ਬੱਟ ਜਿਹੜਾ ਹੈ ਉਹ ਬਾਂਟੇ ਖੇਡਦਾ ਪ੍ਰਿੰਸੀਪਲ ਤੱਕ ਉਹਦਾ ਪਹੁੰਚਣ ਦਾ ਜਿਹੜਾ ਸਫ਼ਰ ਹੈ ਉਹ ਕਿਸ ਤਰ੍ਹਾਂ ਦਾ? ਐਸਾ ਬੜੀ ਮਤਲਬ ਟਫ ਜੌਬ ਸੀ। ਮੈਂ ਚਾਹੁੰਦਾ ਕਿ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਯਾਨੀ ਕਿ ਤੁਸੀਂ ਨਹੀਂ ਮੈਨੂੰ ਇਨਸ਼ਾ ਅੱਲਾ ਬਿਲਕੁਲ ਉਹਦੀ ਸਮਰੀ ਤੁਹਾਨੂੰ ਪੇਸ਼ ਕਰਾਂਗਾ ਜੀ। ਬੇਸਿਕਲੀ ਇਹ ਹੈ ਕਿ ਮੈਟ੍ਰਿਕ ਮੈਂ ਹਵੇਲੀ ਲੱਖਾ ਦੇ ਸਿਟੀ ਹਾਈ ਸਕੂਲ ਤੋਂ ਕੀਤਾ ਹੈ। ਠੀਕ ਹੈ। ਫਿਰ ਇੰਟਰਮੀਡੀਏਟ BSc ਔਰ ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਸਾਇੰਸ ਐਜ਼ ਵੈਲ ਐਜ਼ ਇਨ ਸਟੈਟਿਸਟਿਕਸ ਕੀਤਾ। ਠੀਕ ਹੈ। ਫਿਰ ਮੇਰਾ MCS ਹੈ ਮਾਸਟਰ ਆਫ ਕੰਪਿਊਟਰ ਸਾਇੰਸ। ਠੀਕ ਹੈ। ਫਿਰ ਮੈਂ ਕੰਪਿਊਟਰ ਸਾਇੰਸ ਵਿੱਚ ਮੇਰੀ ਦਰਜਨਾਂ ਕਿਤਾਬਾਂ ਨੇ। ਠੀਕ ਹੈ। ਮਾਸ਼ਾਅੱਲਾ ਬਹੁਤ ਜ਼ਿਆਦਾ ਉਹਨਾਂ 'ਤੇ ਕੰਮ ਕੀਤਾ। ਮੈਂ ਟੀਚਿੰਗ ਕਰ ਰਿਹਾ ਸਾਂ, ਇੱਕ ਸਕੂਲ ਹੈ KPSI। ਠੀਕ ਹੈ। ਇਹ ਰਚਨਾ ਟਾਊਨ ਸ਼ਾਦਰਾ 'ਚ ਜੀ ਜੀ। ਇਸ ਤੋਂ ਇਲਾਵਾ ਮੈਂ ਗਵਰਨਮੈਂਟ ਡਿਗਰੀ ਕਾਲਜ ਸ਼ਾਦਰਾ ਦੇ ਵਿੱਚ ਹੈੱਡ ਆਫ ਕੰਪਿਊਟਰ ਡਿਪਾਰਟਮੈਂਟ ਸਾਂ। ਤੇ ਮੈਨੂੰ ਇਹ ਖਿਆਲ ਗੁਜ਼ਰਿਆ ਕਿ ਜਿਹੜੇ ਟੀਚਰ ਨੇ ਤੇ ਜਿਹੜੇ ਪ੍ਰਿੰਸੀਪਲ ਨੇ ਜੀ ਜੀ ਇਹਨਾਂ 'ਚ ਡਿਫਰੈਂਸ ਕੀ ਹੁੰਦਾ। ਠੀਕ ਹੈ। ਉਹ ਮੈਂ ਡਿਫਰੈਂਸ ਨੂੰ ਫਿਰ ਮੈਂ ਫਾਈਂਡ ਆਊਟ ਕੀਤਾ। ਮੈਂ ਖੁਦ ਸ਼ਨਾਸੀ ਕੀਤੀ। ਮੈਂ ਕਿਹਾ ਨਹੀਂ, ਹਰ ਇਨਸਾਨ ਦੇ ਅੰਦਰ ਇੱਕ ਵੱਡਾ ਇਨਸਾਨ ਮੌਜੂਦ ਹੁੰਦਾ। ਮੈਂ ਆਈਡੈਂਟੀਫਾਈ ਕਰਾਂ, ਖੁਦ ਸ਼ਨਾਸੀ ਤੇ ਕਰੀਏ ਜੀ ਜੀ। ਮੈਂ ਖਾਲਿਕ ਸਾਹਿਬ ਜਦੋਂ ਖੁਦ ਸ਼ਨਾਸੀ ਕੀਤੀ ਹੈ ਤਾਂ ਮੈਨੂੰ ਇਹ ਪਤਾ ਲੱਗਾ ਹੈ ਕਿ ਮੇਰੇ ਅੰਦਰ ਜਿਹੜੀ ਡਾਇਮੈਂਸ਼ਨਸ ਨੇ ਮੈਂ ਉਹਨਾਂ ਦੇ ਤੇ ਕੰਮ ਹੀ ਨਹੀਂ ਕੀਤਾ। ਇੱਕ ਟਿਪੀਕਲ ਟੀਚਰ ਤਰ੍ਹਾਂ ਮੈਂ ਕੰਮ ਕਰ ਰਿਹਾ ਸਾਂ। ਮੈਂ ਫਿਰ ਆਈਡੈਂਟੀਫਾਈ ਕਰਨਾ ਸ਼ੁਰੂ ਕਰਤਾ ਕਿ ਜਿਹੜੇ ਪ੍ਰਿੰਸੀਪਲ ਲੋਕ ਨੇ ਉਹ ਕਿਸ ਤਰ੍ਹਾਂ ਕੰਮ ਕਰਦੇ, ਉਹਨਾਂ ਦੀ ਡਿਫਰੈਂਸ ਕਿਵੇਂ ਕ੍ਰੀਏਟ ਕਰਦੇ ਨੇ, ਇਨਫਰਾਦੀਅਤ ਕਿੱਥੇ ਆਉਂਦੀ। ਠੀਕ ਹੈ। ਮੈਂ ਫਿਰ ਉਹਨਾਂ ਡਾਇਮੈਂਸ਼ਨਸ 'ਤੇ ਕੰਮ ਕੀਤਾ। ਫਿਰ ਮੈਂ ਇੱਕ ਤੇ ਕਿਉਂਕਿ ਸ਼ਾਦਰਾ ਦਾ ਰੈਜ਼ੀਡੈਂਟ ਸਾਂ ਜੀ ਜੀ ਤੇ ਰਾਵੀ ਬ੍ਰਿਜ ਦੇ ਕੋਲ ਇੱਕ ਮੈਗਜ਼ੀਨ ਨਿਕਲਦਾ ਸੀ, ਫਿਰ ਉਹਦੇ 'ਚ ਲਿਖਣਾ ਸ਼ੁਰੂ ਕੀਤਾ। ਠੀਕ ਹੈ। ਮੈਂ ਕਿਹਾ ਥੋੜਾ ਜਿਹਾ ਫੇਮ ਵੀ ਹੋਣਾ ਚਾਹੀਦਾ ਲੋਕਾਂ ਨੂੰ, ਬਿਲਕੁਲ ਬਿਲਕੁਲ ਰੋਸ਼ਨਾਸੀ ਹੋਣੀ ਚਾਹੀਦੀ। ਫਿਰ ਮੈਂ ਨਈ ਬਾਤ ਨਿਊਜ਼ਪੇਪਰ ਹੈ, ਉਹਦਾ ਸੰਡੇ ਮੈਗਜ਼ੀਨ ਹੈ। ਠੀਕ ਹੈ। ਉਹਦੇ ਬਿਲਕੁਲ ਸੈਂਟਰਲ ਪੇਜਿਸ ਹੁੰਦੇ ਨੇ ਗੁਲਦਸਤਾ ਦੇ ਨਾਂ ਤੋਂ ਜੀ ਜੀ। ਉਹ ਮੈਂ ਕੋਈ ਸਾਲ ਡੇਢ ਸਾਲ ਉਹਦੇ ਉਹ ਦੋਨੋਂ ਪੇਜਿਸ ਮੈਂ ਲਿਖਦਾ ਹੁੰਦਾ ਸੀ। ਵੈਰੀ ਗੁੱਡ। ਔਰ ਕੰਪਿਊਟਰ ਸਾਇੰਸ ਤੇ ਸਰ
ਕੋਈ ਸ਼ਾਇਦ ਪਬਲਿਸ਼ਰ ਹੋਵੇ ਜਿਹਦੇ ਲਈ ਮੈਂ ਕੰਮ ਨਹੀਂ ਕੀਤਾ ਉਰਦੂ ਬਾਜ਼ਾਰ ਦਾ। ਪ੍ਰਿੰਸੀਪਲ ਵਾਲੀ ਸੀਟ ਤੱਕ ਪਹੁੰਚਣ ਲੱਗਿਆ ਤੁਸੀਂ ਕੀ ਫੀਲ ਕੀਤਾ ਕਿ ਹੁਣ ਮੈਂ ਪ੍ਰਿੰਸੀਪਲ ਆ? ਇੱਕ ਬੱਚਾ ਸੀ ਜਦੋਂ ਮੈਂ ਸਟੂਡੈਂਟ ਸਾਂ, ਮੈਨੂੰ ਜ਼ਾਹਿਰ ਹੈ ਕਦੀ ਸਬਕ ਯਾਦ ਹੁੰਦਾ ਸੀ ਜਾਂ ਕਦੀ ਨਹੀਂ ਵੀ ਹੁੰਦਾ ਸੀ, ਅਤੇ ਉਸ ਟਾਈਮ ਦੇ ਖੌਫ ਤੇ ਜਦੋਂ ਪ੍ਰਿੰਸੀਪਲ ਬਣ ਜਾਂਦਾ ਉਸ 'ਤੇ ਇੱਕ ਬੰਦਾ ਬਿਲਕੁਲ ਬਾਖਤਿਆਰ ਹੁੰਦਾ। ਉਹ ਇੱਕ ਬਚਪਨ ਵਾਲਾ ਇੱਕ ਮੁੰਡਾ ਜਿਹੜਾ ਉਹ ਇੱਕ ਬੱਚਾ ਅਤੇ ਉਹ ਜਿਹੜਾ ਪ੍ਰਿੰਸੀਪਲ, ਉਹਦੇ ਵਿੱਚ ਤੁਸੀਂ ਕੀ ਫ਼ਰਕ ਮਹਿਸੂਸ ਕੀਤਾ? ਸਰ ਸਭ ਤੋਂ ਪਹਿਲੇ ਤਾਂ ਪੂਰਾ ਸਕੂਲ, ਤਮਾਮ ਐਕੈਡੈਮਿਕ ਸਟਾਫ, ਤਮਾਮ ਵਾਲਿदैन, ਤਮਾਮ ਬੱਚੇ, ਉਹਨਾਂ ਦੀ ਮੇਰੇ ਨਾਲ ਜਿਹੜੀ ਐਸੋਸੀਏਸ਼ਨ ਹੈ, ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ, ਤੁਸੀਂ ਆਫਿਸ ਵਿੱਚ ਵੇਖਿਆ ਬੱਚੇ ਬੈਠੇ ਸਨ, ਉਹ ਜਿੰਦਾ ਜਿਹੜਾ ਮੈਟਰ ਹੈ, ਇੰਗਲਿਸ਼ ਦਾ ਕੋਈ ਹੈ ਪ੍ਰੋਬਲਮ ਉਹ ਡਿਸਕਸ ਕਰ ਰਿਹਾ, ਕੋਈ ਕੰਪਿਊਟਰ ਸਾਇੰਸ ਦੇ ਇਸ਼ੂਜ਼ ਡਿਸਕਸ ਕਰ ਰਿਹਾ। ਅਤੇ ਮੈਂ ਸਭ ਤੋਂ ਪਹਿਲੇ ਤਾਂ ਸਰ ਇਹ ਮੈਂ ਤੁਹਾਨੂੰ ਦੱਸਾਂ ਕਿ ਡਰ ਲੱਗਦਾ ਅੱਲਾਹ ਤਾਲਾ ਦੀ ਜ਼ਾਤ ਤੋਂ ਕਿ ਸੋਹਣੇ ਰੱਬ ਨੇ ਅਗਰ ਇੱਥੇ ਤੱਕ ਪਹੁੰਚਾਇਆ ਹੈ। ਇੱਕ ਟਾਟ 'ਤੇ ਬੈਠਣ ਵਾਲਾ ਬੱਚਾ ਜਿੰਦੇ ਅਗਰ ਟਾਟ ਵੀ ਅਵੇਲੇਬਲ ਨਹੀਂ, ਉਹ ਕੋਈ ਵੱਡੀ ਕਲਾਸ ਦਾ ਬੱਚਾ ਖੋ ਕੇ ਲੈ ਗਿਆ, ਅਤੇ ਫਿਰ ਆਪਣੇ ਉਦੋਂ ਬੈਗ ਵੀ ਨਹੀਂ ਸਨ ਹੁੰਦੇ, ਥੈਲੇ ਹੀ ਹੁੰਦੇ ਸਨ, ਉਸ ਥੈਲੇ ਦੇ ਵਿੱਚੋਂ ਤੋੜਾ ਆਪਣਾ ਕੱਢਣਾ ਅਤੇ ਉਹਦੇ 'ਤੇ ਬਹਿ ਜਾਣਾ ਚੁੱਪ ਕਰਕੇ। ਔਰ ਸਕੂਲ ਵਿੱਚ ਸ਼ਾਇਦ ਹੀ ਕਿਸੇ ਜਗ੍ਹਾ 'ਤੇ ਲਾਈਟ ਹੁੰਦੀ ਸੀ, ਜਿਹੜੇ ਨਵੇਂ ਸ਼ੈੱਡ ਕਮਰੇ ਬਣੇ ਸਨ ਉਹਨਾਂ 'ਚ ਲਾਈਟ ਸੀ, ਪੁਰਾਣੇ ਏਰੀਏ 'ਚ ਲਾਈਟ ਵੀ ਨਹੀਂ ਸੀ ਹੁੰਦੀ, ਅਤੇ ਤਖਤੀਆਂ ਪੋਚਣ ਵਾਲੇ ਬੱਚੇ, ਸਲੇਟਾਂ 'ਤੇ ਲਿਖਣ ਵਾਲੇ ਬੱਚੇ, ਅਤੇ ਉਹ ਅੱਲਾਹ ਤਾਲਾ ਦਾ ਬਸ ਸ਼ੁਕਰਗੁਜ਼ਾਰੀ ਕਰੀ ਦੀ ਹੈ। ਟਫ ਜੋਬ ਹੈ, ਜ਼ਿੰਮੇਦਾਰੀ ਹੁਣ ਜ਼ਿਆਦਾ ਹੈ, ਉਹਦਾ ਡਰ ਜ਼ਿਆਦਾ ਰਹਿੰਦਾ। ਸਾਡੀ ਜਿਹੜੀ ਆਉਣ ਵਾਲੀ ਨਵੀਂ ਯੂਥ ਹੈ ਜਾਂ ਸਾਡੇ ਨਵੇਂ ਜਿਹੜੇ ਜਵਾਕ ਨੇ, ਉਹਨਾਂ ਦੇ ਬਾਰੇ ਤੁਸੀਂ ਕੀ ਮੈਸੇਜ ਦਿਓਗੇ, ਕੀ ਪੈਗਾਮ ਦਿਓਗੇ ਕਿ ਉਹ ਆਪਣੀ ਜ਼ਿੰਦਗੀ ਨੂੰ ਜਿਹੜਾ ਬਿਹਤਰੀ ਵਾਲੇ ਪਾਸੇ ਕਿਸ ਤਰ੍ਹਾਂ ਲੈ ਕੇ ਆ ਸਕਦੇ? ਮੈਂ ਸਰ ਉਹਦੇ 'ਚ ਬਿਆਨ ਕਰਾਂਗਾ ਕਿ 2-3 ਚੀਜ਼ਾਂ ਨੇ ਜਿਹੜੀਆਂ ਕਿ ਡਿਸਕਸ ਹੁੰਦੇ ਤੇ ਹੋਣ ਵਾਲੀਆਂ ਨੇ। ਮੈਂ ਅਸਾਤਜ਼ਾ ਕਿਰਾਮ ਨਾਲ ਵੀ ਗੁਜ਼ਾਰਿਸ਼ ਕਰਾਂਗਾ ਜੀ, ਮੈਂ ਪੇਰੈਂਟਸ ਨਾਲ ਵੀ ਗੱਲ ਕਰਨਾ ਚਾਹਾਂਗਾ ਕਿ ਸਾਡੇ ਸਕੂਲਾਂ ਦੇ ਵਿੱਚ ਪਹਿਲੇ ਤਰਬੀਅਤ ਜ਼ਿਆਦਾ ਸੀ, ਤਾਲੀਮ ਪੂਰੀ ਸੀ ਜੀ। ਹੁਣ ਤਾਲੀਮ ਬਹੁਤ ਹੋ ਗਈ, ਲੇਕਿਨ ਤਰਬੀਅਤ ਗਾਇਬ ਹੋ ਗਈ। ਮੈਂ ਆਪਣੇ ਤਮਾਮ ਟੀਚਰਸ ਨੂੰ, ਜਿਹੜੇ ਸਾਡੇ ਆਗੋਸ਼ ਗ੍ਰਾਮਰ ਹਾਇਰ ਸੈਕੰਡਰੀ ਸਕੂਲ ਦੇ ਟੀਚਰ ਨੇ, ਸਾਡੇ ਕੋਲ ਬॉयਜ਼ ਕੈਂਪਸ ਹੈ, ਗਰਲਸ ਕੈਂਪਸ ਹੈ, ਸਾਡਾ ਕਾਲਜ ਦਾ ਬॉयਜ਼ ਕੈਂਪਸ ਹੈ, ਗਰਲਸ ਕੈਂਪਸ ਹੈ, ਸਾਡੇ ਕੋਲ ਅਕੈਡਮੀਜ਼ ਵੀ 2 ਨੇ, ਬॉयਜ਼ ਔਰ ਗਰਲਸ। ਮੈਂ ਐਜ਼ ਅ ਪ੍ਰਿੰਸੀਪਲ 6 ਸਾਡੇ ਇਦਾਰੇ ਨੇ ਜਿਨ੍ਹਾਂ ਨੂੰ ਸੁਪਰਵਾਈਜ਼ ਕਰ ਰਿਹਾ। ਅਤੇ ਮੈਂ ਸਰ ਸਭ ਨੂੰ ਇੱਕ ਹੀ ਪੈਗਾਮ ਦਿੰਦਾ ਵਾਂ ਕਿ ਤਰਬੀਅਤ ਵੱਲ ਵਾਪਸ ਆਓ। ਸਕੂਲ ਦੇ ਤੁਸੀਂ ਹੋਮਵਰਕ ਲਿਖ ਦਿੱਤਾ ਹੈ, ਉਹ ਤੇ ਟਿਊਟਰ ਵੀ ਕੰਮ ਕਰਵਾ ਦਿੰਦੀ ਹੈ, ਤਾਲੀਮ ਦਾ ਤੇ ਕੰਮ ਹੋ ਹੀ ਜਾਂਦਾ ਹੈ। ਸਾਡੀ ਜਿਹੜੀ ਅਸ਼ਦ ਜ਼ਰੂਰਤ ਹੈ ਉਹ ਤਰਬੀਅਤ। ਮੈਂ ਸਰ ਆਪਣੀ ਇੱਕ ਕਲਾਸ ਵਿੱਚ ਵਿਜ਼ਿਟ ਕਰਕੇ ਉਹਦੇ 'ਚ ਮੈਂ ਚੈੱਕ ਕਰਨਾ ਵਾ ਕਿ ਟੀਚਰਸ ਨੇ ਉਹ ਸੇਮ ਡਾਇਰੀ ਜਿਹੜੀ ਕਿ ਅੱਜ ਰਿਫਲੈਕਟ ਕਰਵਾਉਣੀ ਹੁੰਦੀ ਸਟੂਡੈਂਟ ਡਾਇਰੀ ਦੇ ਉੱਤੇ, ਕੀ ਟੀਚਰ ਵੀ ਲਿਖ ਰਹੀ ਹੈ ਕਿ ਨਹੀਂ। ਟੀਚਰ ਸਾਡੀ ਪੂਰੀ ਉਹ ਡਾਇਰੀ ਸੇਮ ਲਿਖਦੀ ਹੈ, ਉਹ ਫਿਰ ਆਪਣੀ ਡਾਇਰੀ ਜਿਹੜੀ ਉਹ ਬੱਚੇ ਨੂੰ ਤਿਆਰ ਕਰਾਉਂਦੀ ਹੈ, ਔਰ ਬੱਚੇ ਨੂੰ ਸਰ ਅਸੀਂ ਤਿਆਰ ਕਰਨੇ ਆ ਕਿ ਉਹ ਇੱਕ ਅੱਛਾ ਬਾਇਜ਼ਤ ਸ਼ਹਿਰੀ ਬਣੇ, ਨਾ ਕਿ ਸਿਰਫ ਉਹ ਇੱਕ ਖਾਨਾਪੁਰੀ ਵਾਲਾ ਕੰਮ ਕਰੇ। ਬੱਚਿਆਂ ਦੀ ਅਸੀਂ ਪੂਰੀ ਗਰੂਮਿੰਗ ਕਰਾਉਂਦੇ ਹਾਂ। ਮੈਥਮੈਟਿਕਸ ਦੇ ਵਿੱਚ ਲੋਕ ਆਉਂਦੇ ਨੇ ਕਿ ਬੱਚਾ ਜਿਹੜਾ ਹੈ ਨਾ ਉਹ ਸਾਡਾ ਬੱਚਾ ਬੜਾ ਵੀਕ ਹੈ, ਅਤੇ ਮੇਰਾ ਇਹ ਦਾਅਵਾ ਹੈ ਕਿ ਮੈਥ ਵਿੱਚ ਕੋਈ ਬੱਚਾ ਵੀਕ ਨਹੀਂ ਹੁੰਦਾ। ਅਸੀਂ ਹਰ ਕਿਸਮ ਦੇ ਬੱਚੇ ਨੂੰ 0 ਤੋਂ ਸਟਾਰਟ ਕਰਾ ਕੇ, ਕਾਊਂਟਿੰਗ ਤੋਂ ਸਟਾਰਟ ਕਰਾ ਕੇ, ਸਿੰਗਲ ਡਿਜਿਟ ਦੀ ਐਡੀਸ਼ਨ ਤੋਂ ਕਰਾ ਕੇ ਅਸੀਂ ਆਪਣੇ ਸਕੂਲ ਦੇ ਵਿੱਚ ਦੁਬਾਰਾ ਤੋਂ ਉਹਨਾਂ ਦਾ ਤਿਆਰੀ। ਜ਼ਿੰਦਗੀ 'ਚ ਕੋਈ ਐਸਾ ਖਾਬ ਜਿਹੜਾ ਪੂਰਾ ਨਾ ਹੋਵੇ? ਯਾਨੀ ਗ੍ਰੈਜੂਅਲੀ ਹਲਕਾ ਸਾਰੇ ਅੱਲਾਹ ਤਾਲਾ ਦਾ ਬੜਾ ਕਰਮ ਹੈ, ਬਹੁਤ ਕਰਮ ਹੈ ਮੇਰੇ 'ਤੇ ਸ਼ੁਰੂ ਤੋਂ ਹੀ। ਮੈਂ ਨਾ ਜਦੋਂ ਦੁਆ ਕਰਦਾ ਸਾਂ ਨਾ ਤਾਂ ਮੈਂ 2 ਕਿਸਮ ਦੀ ਦੁਆਵਾਂ ਕਰਦਾ ਸਾਂ। ਇੱਕ ਮੈਂ ਅੱਲਾਹ ਤਾਲਾ ਦੇ ਅੱਗੇ ਗੁਜ਼ਾਰਿਸ਼ ਕਰਦਾ ਸਾਂ ਕਿ ਇਹ ਟੌਪ ਪ੍ਰਾਇੋਰਟੀ ਦੀ ਹੈ, ਇੱਕ ਲਾਈਟ ਪ੍ਰਾਇੋਰਟੀ ਦੀ ਹੈ ਜੀ। ਅਤੇ ਟੌਪ ਪ੍ਰਾਇੋਰਟੀ ਦੀ ਮੈਂ ਮਿੰਨਤ ਸਮਾਜਤ ਇੰਝ ਹੀ ਕਰਦਾ ਸਾਂ ਜਿਵੇਂ ਛੋਟਾ ਜਿਹਾ ਬੱਚਾ ਆਪਣੀ ਮਾਂ ਦੇ ਅੱਗੇ ਚੰਬੜ ਜਾਂਦਾ, ਲੱਤ ਨੂੰ ਬਾਜ਼ੂ ਫੜ ਲੈਂਦਾ, ਗੋਦ ਵਿੱਚ ਬਹਿ ਜਾਂਦਾ, ਤਾਂ ਮੈਂ ਤਾਂ ਉਹਨੇ ਸ਼ਹਿਰ ਲੈ ਕੇ ਛੱਡਣੀ। ਠੀਕ ਹੈ। ਅਤੇ ਅੱਲਾਹ ਤਾਲਾ 70 ਮਾਵਾਂ ਤੋਂ ਜ਼ਿਆਦਾ ਪਿਆਰ ਕਰਦਾ। ਅਸੀਂ ਦੁਆ ਹੀ ਇੰਝ ਕਰਨੇ ਆ ਕਿ ਅੱਲਾਹ ਤਾਲਾ ਸਾਨੂੰ ਨਵਾਜ਼ ਦਿੰਦਾ। ਜਿਹੜੀ ਛੋਟੀ ਚੀਜ਼ ਹੁੰਦੀ ਉਹਦੇ ਅੱਗੇ ਫਿਰ ਆਖੀ ਤਾਂ ਚਲੋ ਜਾਣਦੇ ਰਹਿੰਦੇ, ਨਹੀਂ ਵੀ ਹੁੰਦੀ ਤਾਂ ਨਾ ਸਹੀ। ਠੀਕ ਹੈ। ਕੋਈ ਜ਼ਿੰਦਗੀ ਦਾ ਐਸਾ ਹਾਦਸਾ ਜਿਹੜਾ ਤੁਹਾਨੂੰ ਅੱਜ ਤੱਕ ਨਾ ਭੁੱਲਿਆ ਹੋਵੇ? ਹਾਦਸਾ ਤਾਂ ਹੈ ਨਹੀਂ ਜੀ, 2-3 ਨੇ ਜੀ। ਇੱਕ ਤਾਂ ਵਾਲਿदैन ਦੇ ਜੁਦਾਈ, ਠੀਕ ਹੈ, ਬਹੁਤ ਅਰਲੀ ਹੋਈ। ਇੱਕ ਮੈਂ ਜ਼ਿਕਰ ਕੀਤਾ ਆਪਣੇ ਪੀਰੋ ਮੁਰਸ਼ਦ ਦਾ, ਠੀਕ ਹੈ, ਉਹਨਾਂ ਦਾ ਜਿਸ ਦਿਨ ਮੈਂ ਸੁਣਿਆ ਸੀ, ਮੈਂ ਫਿਰ ਪਤਾ ਨਹੀਂ ਕਿਤਨੇ ਦਿਨ ਜ਼ਾਹਿਰ ਇੱਕ ਰੂਹਾਨੀਅਤ ਦਾ ਕਨੈਕਸ਼ਨ ਜਿਹੜਾ ਹੁੰਦਾ ਉਹ ਬੜਾ ਜੁੜਿਆ ਨਹੀਂ ਜੀ। ਮੈਨੂੰ ਉਹਨਾਂ ਨੇ ਜਦੋਂ ਮੇਰੀ ਵਾਲਿਦ ਸਾਹਿਬ ਦੀ ਡੈਥ ਹੋ ਗਈ, ਮੈਂ 26-27 ਸਾਲ ਦਾ ਸਾਂ, ਅਤੇ ਕਿਉਂਕਿ ਮੈਂ ਆਪਣੇ ਭੈਣਾਂ ਭਰਾਵਾਂ 'ਚੋਂ ਸਭ ਤੋਂ ਛੋਟਾ ਸਾਂ, ਮੇਰੇ ਲਈ ਜ਼ਿਆਦਾ ਫੀਲਿੰਗ ਸੀ। ਠੀਕ ਹੈ। ਸਭ ਨੂੰ ਤਕਲੀਫ ਬੜੀ ਹੋਈ, ਉਹ ਵੀ ਉਹਨਾਂ ਲਈ ਵੀ ਬਹੁਤ ਸੀ ਜੀ। ਫਿਰ ਵਾਲਦਾ ਦੀ ਡੈਥ ਹੋਈ, ਅਤੇ ਮੈਨੂੰ ਫਿਰ ਬਾਬਾ ਜੀ ਸਰਕਾਰ ਨੇ ਫਰਮਾਇਆ ਕਿ ਬੱਚੋ ਤੇਰੀ ਮਾਂ ਵੀ ਮੈਂ ਹਾਂ, ਤੇਰਾ ਬਾਪ ਵੀ ਮੈਂ ਹਾਂ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਸ਼ੈ ਦੀ ਕਮੀ ਨਹੀਂ ਆਉਂਦੀ। ਮੇਰੇ ਨਾਲ ਲੋਕਾਂ ਦੇ ਜਿਹੜੇ ਰੂਹਾਨੀ ਪੇਸ਼ਵਾ ਹੁੰਦੇ ਨੇ, ਉਹਨਾਂ ਦਾ
ਐਸੋਸੀਏਸ਼ਨ ਹੋਰ ਹੁੰਦੀ ਹੈ ਜੀ। ਮੇਰੇ ਨਾਲ ਉਹਨਾਂ ਨੇ ਪਿਆਰ ਹੀ ਕੁਝ ਹੋਰ ਕੀਤਾ। ਤੇ ਇਹ ਹੁਣ ਜਿਹੜੀ ਬੁੱਕ ਹੈ ਜੀ ਗੁਰ ਕੀ ਬਾतें ਤੁਹਾਡੇ ਨਾਲ ਜੀ ਡਿਸਕਸ ਕੀਤਾ, ਬਲਕਿ ਅਸੀਂ ਤੁਹਾਨੂੰ ਪੇਸ਼ ਵੀ ਕਰਨੀ ऐसी बिल्कुल गुर की बातें सही सूफ़ी हज़रत निसार अहमद नौशाही ਹਾਂ क्या क्या ਤੁਹਾਨੂੰ ਪੇਸ਼ माशाल्लाह। ਕਰਨੇ ਆ। ज़रूर ਇਹ ਅੱਲਾਹ ਤਾਲਾ ਦੇ ਸਰ ਕਾਮਲ ਤਰੀਨ ਵਲੀ ਔਰ ਬਹੁਤ 1970 ਵਿੱਚ ਬਾਬਾ ਜੀ ਸਰਕਾਰ ਜਿਹੜੇ ਨੇ ਫੈਸਲਾਬਾਦ ਦੇ ਟੌਪ ਲੈਵਲ ਤੇ ਡਾਈਂਗ ਮਾਸਟਰ ਸਨ। माशाल्लाह माशाल्लाह। ਬਾਬਾ ਜੀ ਸਰਕਾਰ ਨੇ ਉਸ ਜ਼ਮਾਨੇ 'ਚ ਇਹਨਾਂ ਦੀ ਜਿਹੜੀ ਸਾਲਾਨਾ ਇਨਕਮ ਸੀ ਉਹ 1 ਕਰੋੜ ਤੋਂ ਜ਼ਿਆਦਾ ਸੀ। ठीक है। 1970 'ਚ ਜ਼ਰਾ ਐਜ਼ਿਊਮ ਕਰੋ ਕਿ 1970 'ਚ ਜਿੰਨੀ 1 ਕਰੋੜ ਤੋਂ ਜ਼ਿਆਦਾ ਇਨਕਮ ਹੋਏ, ਸਾਡੀ ਹਲੇ ਵੀ ਨਹੀਂ। हाँ ਤੇ 2023 ਵਿੱਚ ਅਸੀਂ ਕਹਿ ਰਹੇ ਹਾਂ। हाँ ਤੇ ਉਹਨਾਂ ਨੇ ਉਹ तमाम ਪੈਸੇ ਮੇਰੇ ਸਾਹਮਣੇ ਹਜ਼ਾਰਾਂ ਬੇਟੀਆਂ ਐਸੀਆਂ ਨੇ ਜਿਨ੍ਹਾਂ ਦੀ ਉਹਨਾਂ ਨੇ ਪੂਰੇ ਜਹੇਜ਼ ਨਾਲ ਸ਼ਾਦੀ ਕੀਤੀ। शादी के ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਬਾਬਾ ਜੀ ਇੰਨੀ ਫਿਰਨੀ ਬਣਾ ਰਹੇ ਹੋ, ਇੰਨੀ ਬਿਰਿਆਨੀ ਹੈ। ਕਹਿੰਦੇ ਨੇ ਬੱਚੋ ਇੱਕ ਬੇਟੀ ਦੀ ਸ਼ਾਦੀ ਹੈ। हाँ ਅੱਛਾ, ਫਿਰ ਫਿਰਨੀ ਦੀਆਂ ਉਹਦੇ 'ਚ ਨਾ ਪਿਕਅਪ ਦੇ ਵਿੱਚ ਇੱਕ ਤਹਿ ਲੱਗੀ, ਇੱਕ ਉਹਦੇ ਉੱਤੇ ਹੋਰ ਲੇਅਰ, ਇੱਕ ਉਹਦੇ ਉੱਤੇ ਹੋਰ ਲੇਅਰ, ਪੂਰਾ ਇੰਤਜ਼ਾਮ ਕਰਕੇ ਫਿਰ ਉਸ ਬੱਚੀ ਨੂੰ ਕੰਮ ਨਹੀਂ ਸਨ ਕਿ ਉਹਦੇ ਵਾਲਿਦੈਨ ਨੂੰ ਟੈਨਸ਼ਨ ਨਾ ਹੋਏ। ਮੁਕੰਮਲ ਫਰਨੀਚਰ, ਮੁਕੰਮਲ ਜਹੇਜ਼ ਫਿਰ ਉਹਨਾਂ ਨਾਲ ਤਿਆਰੀ ਕਰਕੇ ਉਹਦੇ ਘਰ ਪਹੁੰਚਾਉਂਦੇ ਸਨ। ਫਿਕਰਾਂ ਵਾਲੇ ਸਨ। क्या बात है। ਫਿਊਚਰ ਦੇ ਵਿੱਚ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਆਪਣੀ ਜਿਹੜੀ ਲਾਈਫ ਹੈ ਉਹਦਾ ਕੀ ਸ਼ੈਡਿਊਲ ਸੋਚਿਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਦਾ। ਮੈਂ ਹਾਲੇ ਕੋਈ ਮੇਰੀ ਹੁਣ ਜਿਹੜੀ ਕਰੰਟ ਏਜ ਹੈ ਉਹ 50 ਸਾਲ ਹੈ। ਠੀਕ ਹੈ। 51st ਈਅਰ ਹੈ ਔਰ ਹਲੇ ਮੈਂ ਆਪਣੀ ਹਾਰਡਬੋਲ ਕ੍ਰਿਕਟ ਟੀਮ ਦਾ ਕੈਪਟਨ ਹਾਂ। ਆਓ ਵੈਰੀ ਗੁੱਡ। ਅੱਛਾ, ਰਿਟਾਇਰਮੈਂਟ ਨੂੰ ਮੈਂ ਮੰਨਦਾ ਹੀ ਨਹੀਂ। ਕੰਮ ਕਰਨਾ ਹੈ ਜਦੋਂ ਤੱਕ ਸਾਹ ਨੇ। ਠੀਕ ਤੇ ਇਹ ਵੇ ਕਿ ਹੁਣ ਮੈਂ PhD ਕਰ ਰਿਹਾ। ਠੀਕ ਹੈ। ਮੇਰਾ ਲਾਸਟ ਈਅਰ MPhil ਸੀ ਮਿਨਹਾਜ ਯੂਨੀਵਰਸਿਟੀ ਤੋਂ ਔਰ ਮੇਰਾ ਉਹਦੇ 'ਚ 3.82 CGPA ਸੀ ਆਊਟ ਆਫ 4। ਤੇ ਇਸੇ ਤਰ੍ਹਾਂ ਹੁਣ ਵੀ 3.62 PhD ਦੇ ਵਿੱਚ ਹੈ। ਹੁਣ ਪ੍ਰੋਗਰਾਮ ਇਹ ਹੈ ਕਿ PhD ਕੰਪਲੀਟ ਹੁੰਦੀ ਹੈ, ਫਿਰ ਇਸ ਤੋਂ ਬਾਅਦ ਨਾ ਪੋਸਟ ਡਾਕਟਰੇਟ ਇੱਕ ਡਿਗਰੀ ਹੁੰਦੀ ਹੈ। ਠੀਕ ਹੈ। ਉਹਦੇ ਲਈ ਫਿਰ ਇਨਸ਼ਾ ਅੱਲਾਹ ਤਾਲਾ ਅਪਲਾਈ ਕਰਾਂਗੇ ਔਰ ਵੇਖਾਂਗੇ ਕਿ ਅਸੀਂ ਜਾ ਕੇ ਰਿਸਰਚ ਵਰਕ ਕਰਨਾ ਹੈ, ਮਜ਼ੀਦ ਜਿਹੜਾ ਆਸਾਨੀ ਉਹਦੇ 'ਚ ਫਿਰ ਆਪਣੇ ਸਾਥੀਆਂ ਨੂੰ। ਲਓ ਜੀ, ਸਾਡੇ ਜਿੰਨੇ ਵੀ ਸੁਣਨ ਵਾਲੇ ਲੋਕ ਨੇ ਉਹ ਉਹਨਾਂ ਵਾਸਤੇ ਤੁਸੀਂ ਕੀ ਪੈਗਾਮ ਦਿਓਗੇ? ਹਾਲੇ ਵੀ ਕਿਉਂਕਿ ਸਾਡੇ ਪ੍ਰੋਗਰਾਮ ਦਾ ਟਾਈਮ ਜਿਹੜਾ ਉਹ ਹੁੰਦਾ ਚੂੰਕਿ ਘੱਟ ਹੀ ਹੈ। ਜੀ ਜੀ ਉਹਦੇ ਵਿੱਚ ਤੁਸੀਂ ਟਾਈਮ ਕੱਢਿਆ ਹੈ, ਤੁਹਾਡਾ ਜੀ। ਬਹੁਤ ਯਾਨੀ ਕਿ ਸਮਝੋ ਕਿ ਆਨਰ ਦੀ ਗੱਲ ਹੈ। ਜੀ ਜੀ ਤੇ ਤੁਹਾਡਾ ਵੀ ਕੀ ਸਰ ਬਹੁਤ ਕਹੋਗੇ ਸ਼ੁਕਰੀਆ। ਤੁਸੀਂ? ਸਰ ਦੋ ਗੱਲਾਂ ਮੇਰੀਆਂ ਮੈਂ ਹਰ ਫੋਰਮ ਤੇ ਮੈਂ ਕਰਨਾ ਵਾ ਤਮਾਮ ਦੋਸਤਾਂ ਲਈ, ਤਮਾਮ ਭੈਣਾਂ ਭਰਾਵਾਂ ਲਈ, ਬੱਚਿਆਂ ਲਈ। ਇੱਕ ਤੇ ਖੁਦ ਸ਼ਨਾਸੀ ਕਰੋ। ਠੀਕ ਹੈ। ਇਸ ਦੁਨੀਆ ਦੀ ਸਰ ਜਿਹੜੀ ਆਬਾਦੀ ਹੁਣ ਅੱਜ ਤੋਂ ਸਾਲ ਪਹਿਲੇ ਜਿਹੜੀ ਰਜਿਸਟਰਡ ਆ ਰਹੀ ਸੀ ਜੀ ਜੀ ਉਹ ਆ ਰਹੀ ਸੀ 7 ਅਰਬ ਤੇ 85 ਕਰੋੜ। ਜੀ ਜੀ ਅੱਜ ਜਿਹੜੀ ਆਬਾਦੀ ਉਹ 8 ਅਰਬ ਤੋਂ ਜ਼ਿਆਦਾ ਹੋ ਚੁੱਕੀ ਹੈ। ਜੀ 8 ਅਰਬ ਦੀ ਆਬਾਦੀ ਦੇ ਵਿੱਚ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਮੈਨੂੰ ਅੱਲਾਹ ਤਾਲਾ ਨੇ ਪੈਦਾ ਕਿਉਂ ਕੀਤਾ ਹੈ। ਹਾਂ। ਠੀਕ ਹੈ ਸਰ। ਫਿਰ ਇਹ ਵੇਖੋ ਕਿ ਅਗਰ ਅੱਲਾਹ ਤਾਲਾ ਚਾਹੁੰਦੇ ਤੇ ਦੁਨੀਆ ਤੇ 18,000 ਇਕਸਾਮ ਦੀ ਮਖਲੂਕਾਤ ਸਨ। ਜੀ ਜੀ 18,000 ਇਕਸਾਮ ਤੋਂ ਮੁਰਾਦ ਹੈ ਕਿ ਹਾਥੀ ਇੱਕ ਕਿਸਮ ਹੈ, ਸ਼ੇਰ ਇੱਕ ਕਿਸਮ ਹੈ ਉਹ ਲੱਖਾਂ 'ਚ ਨੇ। ਲੱਖਾਂ 'ਚ ਨੇ ਬਿਲਕੁਲ। ਮੈਂ ਕਿਸਮ ਦੀ ਗੱਲ ਕਰ ਰਿਹਾ। ਉਹਦੇ 'ਚ 17,999 ਨੂੰ ਤੁਹਾਡੇ ਤੋਂ ਥੱਲੇ ਬਣਾਇਆ ਤੇ ਤੁਹਾਨੂੰ ਸੁਪਰੀਮ ਬਣਾਇਆ। ਸੁਪਰੀਮ ਬਣਾਇਆ। ਜਦੋਂ ਤੁਹਾਨੂੰ ਅਪਰ ਲੇਅਰ 'ਚ ਰੱਖਿਆ ਤੇ ਤੁਹਾਨੂੰ ਅੱਲਾਹ ਤਾਲਾ ਨੇ ਪੈਦਾ ਕੀਤਾ, ਕੋਈ ਮਕਸਦ ਵੀ ਤਾਂ ਹੋਏਗਾ। ਮਕਸਦ ਵੀ ਹੋਏਗਾ। ਫਰਿਸ਼ਤਿਆਂ ਨੇ ਸਵਾਲ ਕੀਤਾ, ਯਾ ਅੱਲਾਹ ਤਾਲਾ ਆਦਮ ਅਲੈਹਿਸਲਾਮ ਨੂੰ ਤਖਲੀਕ ਫਰਮਾ ਰਹੇ ਹੋ, ਇਹ ਅੱਗ, ਹਵਾ, ਮਿੱਟੀ ਤੇ ਪਾਣੀ ਦਾ ਬਣਿਆ। ਜੀ। ਅੱਗ ਤੇ ਪਾਣੀ ਇਕੱਠੇ ਨਹੀਂ ਰਹਿ ਸਕਦੇ, ਹਵਾ ਚਲਦੀ ਤੇ ਮਿੱਟੀ ਉੱਡਦੀ ਹੈ। ਇਹ ਦੁਨੀਆ ਦੇ ਉੱਤੇ ਇੰਤਸ਼ਾਰ ਬਰਪਾ ਕਰੇਗਾ। ਤੇ ਅੱਲਾਹ ਤਾਲਾ ਨੇ ਫਰਮਾਇਆ ਜੋ ਮੈਂ जानता हूँ वो तुम नहीं जानते। तुम नहीं जानते। ਤੇ ਜੇ ਅੱਲਾਹ ਤਾਲਾ ਨੇ ਮੇਰੇ ਲਈ ਫਰਮਾਇਆ ਕਿ ਜੋ ਮੈਂ जानता हूँ तुम नहीं जानते, ਤੇ ਫਿਰ ਮੈਨੂੰ ਆਪਣੀ ਪਹਿਚਾਨ ਕਰਨੀ ਚਾਹੀਦੀ ਹੈ, ਕਰਨੀ ਚਾਹੀਦੀ। ਖੁਦ ਸ਼ਨਾਸੀ ਕਰੀਏ। ਜਿੰਦੀ ਜਿਹੜਾ ਬੰਦਾ ਹਜ਼ਰਤ ਅਲੀ ਕਰਮਲਾ ਵਜਹੂ ਦੇ ਕੋਲ ਦੇ ਮੁਤਾਬਕ ਜਿਹੜਾ ਆਪਣੀ ਪਹਿਚਾਨ ਕਰਦਾ ਉਹਨੂੰ ਰੱਬ ਦੀ ਪਹਿਚਾਨ ਹੋ ਜਾਂਦੀ। ਰੱਬ ਦੀ ਪਹਿਚਾਨ ਉਹ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਇਨਸਾਨ ਆਪਣੇ ਆਪ ਨੂੰ ਨਫੀ ਕਰਦਾ ਹੈ ਤਾਂ ਉਹ ਨਫੀ ਕਰਦਿਆਂ ਇੱਕ ਵਕਤ ਐਸਾ ਆਉਂਦਾ ਕਿ ਉਹ ਆਪ ਗਵਾਚ ਜਾਂਦਾ ਹੈ। ਬੰਦਾ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਇੱਕ ਸਮੁੰਦਰ ਦੇ ਉੱਤੇ ਬਾਰਿਸ਼ ਪੈ ਰਹੀ ਹੁੰਦੀ ਤੇ ਬਾਰਿਸ਼ ਦਾ ਇੱਕ ਕਤਰਾ ਜਦੋਂ ਉਹ ਸੈਪਰੇਟ ਹੁੰਦਾ ਤਾਂ ਕਤਰਾ ਹੁੰਦਾ, ਉਹ ਜਦੋਂ ਸਮੁੰਦਰ ਦੇ ਵਿੱਚ ਆ ਜਾਂਦਾ ਫਿਰ ਕਤਰਾ ਨਹੀਂ ਰਹਿ ਜਾਂਦਾ, ਸਮੁੰਦਰ ਦਾ ਹਿੱਸਾ ਬਣ ਜਾਂਦਾ, ਸਮੁੰਦਰ ਹੀ ਬਣ ਜਾਂਦਾ। ਇਸੇ ਵਾਸਤੇ ਇਨਸਾਨ ਜਦੋਂ ਆਪਣੇ ਆਪ ਦੀ ਨਫੀ ਕਰਦਾ ਹੈ, ਉਹ ਸੁਲਤਾਨ ਬਖਸ਼ ਸਰਕਾਰ ਨੇ ਵੀ ਕਿਹਾ ਨਾ ਕਿ ਆਪਣਾ ਨਫੀ ਇਸ ਬਾਤ ਦਾ ਪਾਣੀ ਭਰੇ, ਤਾਂ ਉਹ ਫਿਰ ਜਦੋਂ ਬੰਦਾ ਨਫੀ ਕਰਦਾ ਤੇ ਫਿਰ ਰੱਬ ਨਾਲ ਮੁਲਾਕਾਤ ਵੀ ਹੋ ਜਾਂਦੀ ਹੈ। ਦੂਸਰਾ ਮੇਰਾ ਮੌਕਫ ਇਹ ਹੁੰਦਾ ਹੈ ਕਿ ਤੁਸੀਂ ਇਨਫਰਾਦੀਅਤ ਪੈਦਾ ਕਰੋ। ਜੀ। ਤੁਹਾਡੇ ਵਰਗਾ ਕੋਈ ਦੋਸਤ ਨਾ ਹੋਵੇ, ਤੁਹਾਡੇ ਵਰਗਾ ਕੋਈ ਭੈਣ ਭਰਾ ਨਾ ਹੋਵੇ, ਤੁਹਾਡੇ ਵਰਗਾ ਕੋਈ ਕਜ਼ਨ ਨਾ ਹੋਵੇ, ਕੋਈ ਕਲਾਸ ਫੈਲੋ ਨਾ ਹੋਵੇ, ਕੋਈ ਬੰਦਾ ਤੁਹਾਡੇ ਵਰਗਾ ਨਾ ਇੰਜ ਦੇ ਹੋ ਜਾਓ ਕਿ ਅੱਲਾਹ ਤਾਲਾ ਜਿਹੜੇ ਨੇ, ਅੱਲਾਹ ਤਾਲਾ ਨੇ ਕੁਰਾਨ ਪਾਕ ਵਿੱਚ 3-4 ਜਗ੍ਹਾ ਤੇ ਫਰਮਾਇਆ ਕਿ ਇਹ ਮੇਰਾ ਬੰਦਾ ਹੈ।
ਅਸੀਂ ਕਈ ਵਾਰੀ ਆਨੇ ਕਿ ਮੈਂ ਅੱਲਾ ਦਾ ਬੰਦਾ, ਮੈਨੂੰ ਐਸਾ ਹੋ ਜਾਣਾ ਚਾਹੀਦਾ ਜਿੱਥੇ ਕੁਰਾਨ ਪਾਕ ਹੀ ਲਿਖਿਆ ਕਿ ਇਹ ਮੇਰਾ ਬੰਦਾ, ਫਲਾਨੀ ਜਗ੍ਹਾ ਤੇ ਜਾ। ਹਜ਼ਰਤ ਮੂਸਾ ਅਲੈਹਿਸ ਸਲਾਮ ਨੂੰ ਫਰਮਾਇਆ ਸੀ ਕਿ ਸਮੁੰਦਰ ਜਦੋਂ ਤੂੰ ਇਸ ਜਗ੍ਹਾ ਤੇ ਪਹੁੰਚੇਗਾ, ਸੂਰੇ ਕਾਫ ਵਿੱਚ ਤੁਸੀਂ ਵਾਕਿਆ ਪੜ੍ਹਿਆ ਹੋਣਾ, ਸੁਣਿਆ ਹੋਣਾ, ਉੱਥੇ ਤੇਰੀ ਮੁਲਾਕਾਤ ਮੇਰੇ ਬੰਦੇ ਨਾਲ ਹੋਈ, ਮੇਰੇ ਬੰਦੇ ਨਾਲ ਉਹੋ ਜਿਹਾ ਹੋ ਜਾਈਏ। ਫਿਰ ਅੱਲਾਹ ਤਾਲਾ ਨੇ ਫਰਮਾਇਆ ਜਦੋਂ ਬਿਲਕੀਸ ਦਾ ਤਖਤ ਹੁਕਮ ਹੋਇਆ ਕਿ ਜੀ ਉਹ ਚਾਹੀਦਾ ਉਹ ਲੈ ਕੇ ਆਓ, ਤੇ ਉਦੋਂ ਅੱਲਾਹ ਤਾਲਾ ਨੇ ਫਰਮਾਇਆ ਕਿ ਉੱਥੇ ਮੇਰਾ ਬੰਦਾ ਬੈਠਾ ਸੀ। ਉਹਨੇ ਕਿਹਾ ਕਿ ਮੈਂ ਤੁਹਾਡੀ ਅੱਖ ਝਪਕਣ ਤੋਂ ਪਹਿਲੇ ਲੈ ਆਵਾਂਗਾ। ਉਹ ਵੀ ਜ਼ਿਕਰ ਗੁਰ ਕੀ ਬਾਤੇਂ ਦੇ ਵਿੱਚ ਤੁਸੀਂ ਸਰ ਪੜੋਗੇ ਤੇ ਬੜੀ ਡਿਟੇਲ ਨਾਲੇ ਚੀਜ਼ਾਂ ਮਿਲਣਗੀਆਂ। ਅੱਲਾਹ ਦੇ ਬੰਦੇ ਦੀ ਬਸੀਰਤ ਤੇ ਸਾਡੇ ਵਰਗੇ ਬੰਦੇ ਦੀ ਬਸਾਰਤ ਦੇ ਵਿੱਚ ਕੀ ਫਰਕ ਹੈ। ਲੋ ਜੀ ਇਹ ਦੋਸਤੋ, ਸਾਡਾ ਪ੍ਰੋਗਰਾਮ ਦਾ ਵੇਲਾ ਜਿਹੜਾ ਉਹ ਖਤਮ ਹੋਣ ਵਾਲਾ। ਅਸੀਂ ਨੈਕਸਟ ਤੁਹਾਨੂੰ ਮਿਲਾਂਗੇ ਕਿਸੇ ਹੋਰ ਸੈਲੀਬ੍ਰਿਟੀ ਦੇ ਨਾਲ। ਉਦੋਂ ਤੱਕ ਵਾਸਤੇ ਅੱਲਾ ਹਾਫਿਜ਼।